मेरे तुसी बरखरदार हो, मेरी बड़ी गुजारिश बेनती रिक्वेस्ट है कि तुसी मेरे घर तशरीफ लियाओ। मैं ਤੁਹਾਨੂੰ ਕਿਸੇ ਸੂਰਤ ਵੀ ਰੋਟੀ ਟੁੱਕਾ ਖਾਣ ਤੋਂ ਬਗੈਰ ਨਹੀਂ ਜਾਣ ਦੇਣਾ। ਉਹਦੀ ਵਜ੍ਹਾ ਹੈ ਕਿ ਤੁਸੀਂ ਆਏ ਹੋ ਜਲੰਧਰੋਂ, ਜਲੰਧਰ ਦੀ ਜਲੰਧਰ ਤੁਹਾਨੂੰ ਕਰ ਰਹੇ ਸਮਝੋ, ਔਰ ਪੰਜਾਬ ਦੀ ਪੰਜਾਬ ਕਰ ਰਹੇ ਹਾਂ। ਇਹਦੇ ਚ ਯੂਕੇ ਨਿਕਲ ਗਿਆ। ਹਜੇ ਵੈਸੇ ਚੱਲ ਦੋ ਜਲੰਧਰੀਆਂ ਦਾ ਆ ਗਿਆ ਜੀ, ਪਰ ਸਾਡੀ ਚੁੱਪ ਹੈ। ਸਾਡੇ ਕੋਲ ਥੋੜਾ ਕੰਮ ਹੈ ਹਜੇ, ਪਰ ਤੁਸੀਂ ਤਾਂ ਆਪਣਾ ਨੰਬਰ ਛੱਡ ਦਿਓ, ਅਸੀਂ ਸਵੇਰ ਨੂੰ ਨਾਸ਼ਤੇ ਦੇ ਗੱਲ ਇਹ ਹੈ ਕਿ ਹੁਣ ਭਾਜੀ ਇਹ ਤੁਹਾਡੇ ਜ਼ਿੰਮੇ ਹੈ ਕਿ ਤੁਸੀਂ ਇਹਨਾਂ ਨੂੰ ਮੇਰੇ ਘਰ ਲੈ ਕੇ ਆਣਾ। ਮੈਂ ਨੰਬਰ ਤੁਹਾਨੂੰ ਦੇ ਦੇਣਾ ਜੀ, ਮੇਰੇ ਜ਼ਿੰਮੇ ਨਹੀਂ, ਮੈਂ ਨੰਬਰ ਤੁਹਾਡਾ ਲੈ ਲੈਂਦਾ। ਔਰ ਮੈਂ ਤੁਹਾਨੂੰ ਪਤਾ ਨਹੀਂ ਹੁਣੇ ਦੇ ਦੇਣਾ ਸਬਜ਼ਾਦਾਰ ਚਾਹ 20 ਸਬਜ਼ਾਦਾਰ। ਠੀਕ, ਮੈਨੂੰ ਟਾਈਮ ਦੱਸੋ, ਕੱਲ 10 ਵਜੇ ਤੁਸੀਂ ਤਸ਼ਰੀਫ ਲਿਆਣੀ। ਸਰ ਅਸੀਂ ਕੱਲ ਪੌਣੇ 10 ਵਜੇ ਤੁਹਾਡੇ ਕੋਲ। ਹਾਂਜੀ ਭੈਣ ਜੀ ਵੀ ਸਰਦਾਰ ਹੋਣੀ ਜਸਵਿੰਦਰ ਕੱਲ ਅਸੀਂ ਪੌਣੇ 10 ਵਜੇ ਤੁਹਾਡੇ ਕੋਲ। ਬੜੀ ਮਿਹਰਬਾਨੀ। ਹਾਂਜੀ, ਅੱਜ ਫਿਰ ਨਾਸ਼ਤਾ ਅਸੀਂ ਬੜਾ ਹੀ ਰਵਾਇਤੀ ਲੌਰੀ ਨਾਸ਼ਤਾ, ਹਲਵਾ ਪੂੜੀ ਤੇ ਹਲਵੇ ਤੇ 2-3 ਤਰ੍ਹਾਂ ਦੇ, ਤੇ ਚਾਹ ਮਸਟ ਹੋਏਗੀ ਨਾਲ, ਹਲਵਾ ਪੂੜੀ ਜਦੋਂ ਹੋਏਗੀ। ਤੇ ਅਸੀਂ ਬੈਠੇ ਹਾਂ ਇਸ ਵੇਲੇ ਰਾਣਾ ਸਾਹਿਬ ਦੇ ਕੋਲ, ਰਾਣਾ ਅਬਦੁਲ ਮਜੀਦ ਖਾਨ। ਭਾਜੀ ਸਭ ਤੋਂ ਪਹਿਲੇ ਤਾਂ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ। ਹਾਂਜੀ, ਇਹ ਹਕੀਕਤ ਹੈ, ਅਸੀਂ ਤੁਹਾਡੇ ਜਾਂ ਆਪਣੇ 'ਚ ਕੋਈ ਫਰਕ ਨਹੀਂ ਸਮਝਦੇ। ਹਾਂਜੀ, ਤੇ ਤੁਸੀਂ ਜੋ ਕਿ ਮੇਰੇ ਗਾਲਬਨ ਬਲਕਿ ਮੈਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਫਸਟ ਟਾਈਮ ਆਏ ਹੋ ਪਾਕਿਸਤਾਨ? ਪਹਿਲੀ ਵਾਰ। ਅੱਛਾ, ਪਹਿਲੀ ਵਾਰ ਆਏ ਹੋ। ਤੇ ਤੁਸੀਂ ਮਤਲਬ ਪਾਕਿਸਤਾਨ ਦੇ ਲੋਕਾਂ ਦੇ ਬਾਰੇ, ਮਾਹੌਲ ਦੇ ਬਾਰੇ ਹੋਰ ਕੀ ਮਹਿਸੂਸ ਕੀਤਾ ਹੈ? ਆਪਣੀ ਤਾਂ ਬਿਲਕੁਲ ਗੈਰ ਜਾਣਬਦਾਰ ਰਾਏ ਜੋ ਫਰਜ਼ ਕਰੋ ਤੁਹਾਨੂੰ ਕੋਈ ਚੀਜ਼ ਬੁਰੀ ਵੀ ਲੱਗੀ, ਉਹ ਵੀ ਦੱਸੋ। ਹਾਂਜੀ, ਇੱਥੇ ਜਦੋਂ ਦੇ ਅਸੀਂ ਆਏ ਆ, ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਮਹਿਸੂਸ ਹੋਇਆ ਕਿ ਇੱਥੇ ਕੋਈ ਡਰ ਲੱਗਦਾ ਜਾਂ ਕੋਈ ਨੈਗੇਟਿਵ ਚੀਜ਼ ਕੋਈ ਦਿਸਦੀ ਹੈ, ਕਿਉਂਕਿ ਲੋਕੀ ਬਾਹਰ ਅਕਸਰ ਕਹਿੰਦੇ ਰਹਿੰਦੇ ਕਿ ਪਾਕਿਸਤਾਨ ਜਾਣਾ ਨਹੀਂ ਚਾਹੀਦਾ, ਉੱਥੇ ਡਰ ਬਹੁਤ ਆ, ਤਾਂ ਕੁਝ ਹੋ ਸਕਦਾ। ਪਰ ਮੇਰੇ ਕਾਫੀ ਪਾਕਿਸਤਾਨੀ ਦੋਸਤ ਵੀ ਹੈ ਯੂਕੇ ਦੇ ਵਿੱਚ, ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ, ਤਾਂ ਉਹ ਆਉਂਦੇ ਜਾਂਦੇ, ਤਾਂ ਉਹ ਕਾਫੀ ਦੱਸਦੇ ਰਹਿੰਦੇ, ਤਾਂ ਉਹਨਾਂ ਦੀ ਗੱਲਾਂ ਸੁਣੀਦੀਆਂ। ਤਾਂ ਜਦੋਂ ਫਿਰ ਉਹਨਾਂ ਨੂੰ ਸੁਣੀਦਾ ਥੋੜਾ ਪਤਾ ਲੱਗਦਾ ਕਿ ਪਾਕਿਸਤਾਨ ਦੇ ਕੀ ਕੁਝ ਹੈਗਾ। ਮੈਂ ਤਾਂ ਸ਼ਹਿਰਾਂ ਦਾ ਵੀ ਪੁੱਛਦਾ ਰਹਿੰਦਾ ਸੀਗਾ, ਲਾਹੌਰ ਬਾਰੇ, ਰਾਵਲਪਿੰਡੀ, ਇਸਲਾਮਾਬਾਦ, ਹੋਰ ਤਕਰੀਬਨ ਪੰਜਾਬ ਤੋਂ ਬਾਹਰ ਵੀ ਮੇਰੇ ਕਾਫੀ ਦੋਸਤ ਆ। ਇੱਕ ਕਰਾਚੀ ਦਾ ਆ, ਉਹਦੇ ਨਾਲ ਵੀ ਕਾਫੀ ਗੱਪਸ਼ਪ ਹੁੰਦੀ ਰਹਿੰਦੀ ਸੀਗੀ। ਤਾਂ ਪਰ ਇੱਥੇ ਆ ਕੇ ਜਦੋਂ ਦੇ ਅਸੀਂ ਲੈਂਡ ਹੋਏ, ਮੈਨੂੰ ਲੱਗਦਾ 에ਅਰਪੋਰਟ ਤੋਂ ਹੀ, ਲਾਹੌਰ ਦੇ 에ਅਰਪੋਰਟ ਤੋਂ ਹੀ, ਉੱਥੇ ਵੀ ਇਮੀਗ੍ਰੇਸ਼ਨ ਅਫੀਸ਼ੀਅਲਸ ਕਾਫੀ ਅੱਛੇ ਬੋਲੇ, ਤਾਂ ਕਾਫੀ ਪਿਆਰ ਨਾਲ ਬੋਲੇ ਉਹ। ਤਾਂ ਇੱਦਾਂ ਹੀ ਲੱਗਿਆ ਕਿ ਇੱਥੇ ਆ ਕੇ ਕੁਝ ਹੋਣ ਲੱਗਾ ਜਾਂ ਕੋਈ ਇੱਥੇ ਡਰ ਆ। ਜਦੋਂ ਫਿਰ ਅਸੀਂ ਵੈਸੇ ਘੁੰਮੇ ਫਿਰੇ ਵੀ, ਨਨਕਾਣਾ ਸਾਹਿਬ, ਲਾਹੌਰ ਦੇ ਵਿੱਚ, ਤਾਂ ਹੋਰ ਵੀ ਕਾਫੀ ਸ਼ਹਿਰ ਅਸੀਂ ਦੇਖੇ, ਤਾਂ ਲੋਕੀ ਤਾਂ ਵੈਸੇ ਮਿਲਣ ਆਉਂਦੇ। ਤਾਂ ਮੈਂ ਤਾਂ ਕਹਿੰਦਾ ਜਿੰਨੀਆਂ ਸੈਲਫੀਜ਼ ਮੈਂ ਖਿੱਚੀਆਂ ਹੋਣੀਆਂ ਮੈਨੂੰ ਗਿਣਤੀ ਦਾ ਨਹੀਂ ਪਤਾ ਹੁਣ। ਮੈਂ ਤਾਂ ਵੈਸੇ ਮੈਨੂੰ ਯਾਦ ਹੈ ਕਿ ਬਾਜ਼ਾਰ ਦੇ ਵਿੱਚ ਵੀ ਤੁਰਿਆ ਜਾਂਦਾ, ਕੋਈ ਨਾ ਕੋਈ ਆਪਣਾ ਹੱਥ ਚੁੱਕਦਾ, ਬੁਲਾਉਂਦਾ, ਲੋਕ ਅੰਦਰ ਸੱਦਦੇ, ਲੋਕ ਵੈਸੇ ਬੋਲਣ ਵੀ ਲੱਗ ਪੈਂਦੇ। ਤਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੀ ਮੈਨੂੰ ਨੈਗੇਟਿਵ ਲੱਗੀ, ਵਧੀਆ ਹੀ ਲੱਗਿਆ ਜਿਸ ਤਰ੍ਹਾਂ ਲੋਕ ਗੱਲ ਕਰਦੇ। ਇੱਕ ਗੱਲ ਆ, ਲੋਕ ਕਾਫੀ ਦੇਖੂਗੇ ਕਿ ਉਹਨਾਂ ਨੇ ਕਿਉਂਕਿ ਆਮ ਸਰਦਾਰ ਘੁੰਮਦੇ ਫਿਰਦੇ ਨਹੀਂ ਹੈਗੇ ਸ਼ਹਿਰਾਂ ਦੇ ਵਿੱਚ, ਪਰ ਉਹ ਦੇਖੂਗੇ। ਪਰ ਉਹ ਆ ਨਹੀਂ ਕਿ ਦੇਖਦੇ ਕੋਈ ਕੁਝ ਮਾੜਾ ਉਹਨਾਂ ਦੇ ਅੰਦਰ ਆ, ਉਹ ਆ ਦੇਖਦੇ ਕਿ ਕਈ ਤਾਂ ਮੈਨੂੰ ਪਤਾ ਹੁੰਦਾ ਕਿ ਇਹਨੇ ਫੋਨ ਚੱਕਿਆ ਹੁੰਦਾ ਜਾਂ ਉਹ ਕਰੀਬ ਆਉਣਾ ਚਾਹੁੰਦੇ ਆ, ਪਰ ਫਿਰ ਪਿੱਛੇ ਰਹਿ ਜਾਂਦੇ, ਤਾਂ ਥੋੜੇ ਆ ਵੀ ਜਾਂਦੇ, ਤਾਂ ਫਿਰ ਗੱਲ ਕਰਦੇ। ਸੋ ਆ ਜ਼ਰੂਰ ਅੰਦਰ ਆ, ਤਾਂ ਵੀ ਵਧੀਆ ਆ, ਕਿਉਂਕਿ ਪਤਾ ਲੱਗਦਾ ਕਿ ਲੋਕ ਮਿਲਣਾ ਚਾਹੁੰਦੇ, ਗੱਲਬਾਤ ਕਰਨਾ ਚਾਹੁੰਦੇ। ਤੇ ਕਈ ਤਾਂ ਇਸ ਤਰ੍ਹਾਂ ਵੀ ਮਿਲੇ ਆ ਕਿ ਉਹ ਆਪਣੀ ਪੁਰਾਣੀ ਹਿਸਟਰੀ ਦੀ ਗੱਲ ਸੁਣਾਉਣ ਲੱਗ ਪੈਂਦੇ, ਅਸੀਂ ਇਸ ਇਲਾਕੇ ਤੋਂ ਆਏ ਆ, ਅਸੀਂ ਪੁਰਾਣੇ ਕਪੂਰਥਲੇ ਦੇ ਸੀਗੇ। ਤਾਂ ਇਸ ਤਰ੍ਹਾਂ ਦੇ ਵੀ ਲੋਕ ਮਿਲਦੇ। ਤਾਂ ਪਰ ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ, ਕੋਈ 1% ਦੀ ਗੱਲ ਵੀ ਨਹੀਂ ਕਿ ਜਿਹੜੀ ਮਾੜੀ ਲੱਗੀ। ਅੱਛਾ, ਤੁਸੀਂ ਕਿਉਂਕਿ ਇੰਡੀਅਨ ਪੰਜਾਬ ਨਾਲ ਤੁਹਾਡਾ ਤਾਲੁਕ ਹੈ ਬੁਨਿਆਦੀ ਤੌਰ ਤੇ, ਇਸ ਪੰਜਾਬ 'ਚ ਤੁਹਾਨੂੰ ਕੀ ਫਰਕ ਨਜ਼ਰ ਆਇਆ? ਇੱਕ ਗੱਲ ਆ, ਮੈਂ ਕਾਫੀ ਲੋਕਾਂ ਨੂੰ ਸੁਣਦਾ ਹੁੰਦਾ ਕਿ ਫਰਕ ਕੀ ਹੈ, ਫਰਕ ਨਹੀਂ। ਮੈਂ ਇਹ ਜ਼ਰੂਰ ਕਹੂੰਗਾ ਫਰਕ ਹੈ, ਪਰ ਫਰਕ ਉਹ ਫਰਕ ਨਹੀਂ ਹੈ ਜੋ ਲੋਕ ਸੋਚਦੇ। ਜੇ ਚੜ੍ਹਦੇ ਪੰਜਾਬ ਦਾ ਦੇਖੀਏ, ਫਰਕ ਤਾਂ ਹੈ ਅੰਮ੍ਰਿਤਸਰ ਤਾਂ ਜਲੰਧਰ ਦੇ ਵਿੱਚ, ਫਰਕ ਤਾਂ ਹੈ ਮਲੇਰਕੋਟਲਾ ਤਾਂ ਪਟਿਆਲੇ ਵਿੱਚ, ਫਰਕ ਤਾਂ ਹੈ ਮੋਗੇ ਤੇ ਬਠਿੰਡਾ ਦੇ ਵਿੱਚ। ਇੱਥੇ ਹੁਣ ਤੁਸੀਂ ਦੇਖੋ ਫਰਕ ਤਾਂ ਹੈ ਲਾਹੌਰ ਤਾਂ ਨਨਕਾਣੇ ਸਾਹਿਬ ਦਾ। ਸੋ ਕਾਫੀ ਸ਼ਹਿਰ ਤੁਹਾਨੂੰ ਦਿਸਦੇ ਆ, ਉਹਨਾਂ ਦਾ ਅਲੱਗ ਸਟਾਈਲ ਹੁੰਦਾ, ਉਹਨਾਂ ਦੀ ਵੈਸੇ ਸੁਣਨ ਨੂੰ ਮੈਨੂੰ ਵੈਸੇ ਕਾਫੀ ਜਾਣਕਾਰੀ ਨਹੀਂ ਡਾਇਲੈਕਟ ਦੀ ਇੱਥੇ, ਪਰ ਪਤਾ ਲੱਗ ਜਾਂਦਾ ਬੋਲੀ ਥੋੜੀ ਹੋਰ ਆ। ਮੰਡੀ ਬਾਹੂਦੀਨ ਗਏ, ਉੱਥੇ ਬੋਲੀ ਥੋੜੀ ਹੋਰ ਲੱਗੀ, ਜਟਕਾ ਸਟਾਈਲ ਹੈ, ਕਿਤੇ ਇਹ ਹੈ ਕਿ ਲਾਹੌਰ ਦਾ, ਗੁਜਰਾਂਵਾਲਾ ਦਾ, ਉਹ ਡਿਫਰੈਂਸ ਤਾਂ ਤੁਹਾਨੂੰ ਮਿਲੂਗਾ।
ਤਾਂ ਉਹ ਹੋਣਾ ਵੀ ਚਾਹੀਦਾ, ਕਿਉਂਕਿ ਜਦੋਂ ਅਸੀਂ ਨਵੇਂ ਕੰਟਰੀਜ਼ ਜਾਂਦੇ ਆ, ਜੇ ਅਸੀਂ ਉਹੀ ਚੀਜ਼ ਦੇਖੀਏ ਉਹ ਚੰਗੀ ਨਹੀਂ ਲੱਗਦੀ। ਕੁਝ ਅਲੱਗ ਦੇਖਣ ਨੂੰ ਮਿਲਣਾ ਚਾਹੀਦਾ। ਜਿਸ ਤਰ੍ਹਾਂ ਅੰਮ੍ਰਿਤਸਰ ਦਾ ਖਾਣਾ ਮਸ਼ਹੂਰ ਆ, ਤਾਂ ਇਸ ਤਰ੍ਹਾਂ ਦੇ ਜਦੋਂ ਤੁਸੀਂ ਸ਼ਹਿਰਾਂ 'ਚ ਜਾਓ, ਪਿੰਡਾਂ 'ਚ ਜਾਓ, ਤੁਹਾਨੂੰ ਕੁਛ ਨਾ ਕੁਛ ਮਿਲਦਾ ਦੇਖਣ ਨੂੰ। ਖਾਣੇ ਦਾ ਸ਼ਾਇਦ ਹੋ, ਬੋਲੀ ਦਾ ਹੋ, ਰਹਿਣ ਸਹਿਣ ਦਾ ਹੋ, ਤਾਂ ਆਹੀ ਤਾਂ ਮੈਨੂੰ ਲੱਗਦਾ ਪੰਜਾਬ ਬਣਾਉਂਦਾ, ਆਹੀ ਗੱਲ ਬਣਾਉਂਦੀ ਹੈ ਪੰਜਾਬ। ਅੱਛਾ, ਉਹਦੇ 'ਚ ਮੈਂ ਗੁਜ਼ਾਰਿਸ਼ ਕਰਾਂਗਾ ਕਿ ਜ਼ਮੀਨੀ ਹਕਾਇਕ ਜਿਹੜੇ ਨਾ, ਹਾਂਜੀ। ਗਰਾਊਂਡ ਰਿਐਲਿਟੀ, ਹਾਂਜੀ, ਉਹ ਆਪਣੀ ਜਗ੍ਹਾ ਤੇ ਰਹਿੰਦੀਆਂ ਨੇ। ਹਾਂਜੀ, ਉਹ ਇਹ ਹੈ ਕਿ ਜਿਹੜਾ ਚੜ੍ਹਦਾ ਪੰਜਾਬ ਹੈ, ਹਾਂਜੀ, ਉਹ ਇਸ ਪੰਜਾਬ ਨੂੰ ਤਰੱਕੀ ਯਾਫਤਾ ਹੈ ਹਾਂਜੀ, ਹਰ ਮਾਮਲੇ 'ਚ, ਪਾਰਟਿਕੂਲਰਲੀ ਖਾਸ ਤੌਰ ਤੇ ਐਗਰੀਕਲਚਰ 'ਚ ਸਾਡੇ ਤੋਂ ਬਹੁਤ ਹਾਂਜੀ। ਅੱਗੇ। ਪਰ ਏਕੜ ਯੀਲਡ ਉਹਦੀ ਬਹੁਤ ਜ਼ਿਆਦਾ ਹੈ, ਹਰ ਨੰਬਰ 2 ਜ਼ਮੀਨ ਦੀ ਲੈਵਲਿੰਗ, ਇਹ ਸਾਰੀ ਚੀਜ਼ਾਂ ਨਾ ਜਿਹੜੀ ਮੈਂ ਖੁਦ ਮੁਸ਼ਾਹਦਾ ਕੀਤੀ, ਹਾਂਜੀ, ਮਤਲਬ ਇਹ ਆਪਣੀ ਜਗ੍ਹਾ ਤੇ ਹਕੀਕਤ ਹਾਂਜੀ। ਹੈ। ਉਹਦੀ ਇੱਕ ਵਜ੍ਹਾ ਵੀ ਤਾਰੀਖੀ ਹੈ। ਹਾਂਜੀ, ਉਹਦੀ ਵਜ੍ਹਾ ਹੈ ਕਿ ਉਹ ਪੰਜਾਬ ਸ਼ੁਰੂ ਤੋਂ ਹੀ ਆਬਾਦ ਔਰ ਐਗਰੀਕਲਚਰ ਸੀ। ਹਾਂਜੀ, ਇਹ 1920 ਤੋਂ ਬਾਅਦ ਨਹਿਰਾਂ ਜਦੋਂ ਨਿਕਲੀਆਂ, ਅੰਗਰੇਜ਼ ਨੇ ਕੱਢੀਆਂ, ਉਦੋਂ ਆਬਾਦ ਹੋਣਾ ਸ਼ੁਰੂ ਹੋਇਆ। ਇਸੇ ਚੀਜ਼ ਨੂੰ ਅਗਰ ਮਜ਼ੀਦ ਵਧਾਈਏ ਤੇ ਜਿਹੜਾ ਪੂਰਾ ਇਲਾਕਾ ਪਾਕਿਸਤਾਨ ਦਾ ਨਾ, ਇਹ ਸਾਰਾ ਹੀ ਬੈਕਵਰਡ ਸੀ। ਹਾਂਜੀ, ਛਾਉਣੀ ਦੇਹਰਾਦੂਨ ਸੀ ਇੰਡੀਆ ਦੇ ਵਿੱਚ ਪਹਿਲੀ, ਹਾਂਜੀ, ਇਹ ਹਾਂਜੀ। ਬਹੁਤ ਬਾਅਦ ਪਿੰਡੀ ਬਣੀ, ਫੈਕਟਰੀਆਂ ਜ਼ਿਆਦਾ ਉੱਥੇ। ਵਜ੍ਹਾ ਕੀ, ਕੈਪੀਟਲ ਸਿਟੀ ਦਿੱਲੀ ਸੀ, ਹਾਂਜੀ, ਜਿੱਥੇ ਕੈਪੀਟਲ ਹੋਵੇ ਉਹਦੇ ਆਸੇ-ਪਾਸੇ ਕਲਚਰ ਵੀ ਰਿਚ ਹੁੰਦਾ ਹੈ, ਐਜੂਕੇਸ਼ਨ ਵੀ ਰਿਚ ਹੁੰਦੀ ਹੈ। ਇਹ ਫਰਕ ਮਤਲਬ ਆਪਣੀ ਜਗ੍ਹਾ ਤੇ ਹੈ। ਕੀ ਖਿਆਲ ਹੈ ਤੁਹਾਡਾ? ਨਹੀਂ, ਆਹ ਤਾਂ ਗੱਲ ਸੱਚ ਆ। ਇਹਦੇ ਵਿੱਚ ਹੈ ਆ ਵੀ, ਇਹ ਵੀ ਮੈਨੂੰ ਦਿਸਦਾ, ਕਿਉਂਕਿ ਇਸ ਤਰ੍ਹਾਂ ਹੁੰਦਾ ਕਿ ਮੈਨੂੰ ਤਾਂ ਲੱਗਦਾ ਜਿਸ ਤਰ੍ਹਾਂ ਪਾਰਟੀਸ਼ਨ ਹੋਈ, ਕੋਈ ਫੈਕਟਰਸ ਹੁੰਦੇ ਆ। ਹੁਣ ਤਕਰੀਬਨ ਜਿਹੜੇ ਇਲਾਕੇ ਬਾਰਡਰਸ ਦੇ ਨਾਲ ਆ, ਉਹ ਥੋੜੇ ਪਿੱਛੇ ਰਹਿ ਜਾਂਦੇ ਆ, ਕਿਉਂਕਿ ਇਨਵੈਸਟਮੈਂਟ ਨਹੀਂ ਆਉਂਦੀ ਉੱਥੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ, ਜਿਹੜੀਆਂ ਹੁਣ ਪ੍ਰੀ ਪਾਰਟੀਸ਼ਨ ਤੋਂ ਪੋਸਟ ਪਾਰਟੀਸ਼ਨ ਨੂੰ ਤੁਸੀਂ ਦੇਖੀਏ, ਇਹਦਾ ਫਰਕ ਪੈ ਗਿਆ। ਤਾਂ ਫੋਕਸ ਜ਼ਿਆਦੇ, ਵੈਸੇ ਚੜ੍ਹਦਾ ਪੰਜਾਬ ਤਾਂ ਫਿਰ ਵੀ ਲੱਕੀ ਸੀਗੇ, ਕਿਉਂਕਿ ਇਹਨਾਂ ਦੀ ਗ੍ਰੀਨ ਰੈਵੋਲੂਸ਼ਨ ਰਹੀ ਆ, ਤਾਂ ਉਦੋਂ ਕਾਫੀ ਕੰਮ ਕੀਤਾ ਗਿਆ। ਨਹੀਂ ਤਾਂ ਇਹਨਾਂ ਕੋ, ਇੰਡੀਆ ਕੋ ਤਾਂ ਵੈਸੇ ਆਪਣੀ ਸਸਟੇਨੈਂਸ ਨਹੀਂ ਐਗਰੀਕਲਚਰ ਪ੍ਰੋਡਿਊਸ ਸੀਗਾ, ਤਾਂ ਗ੍ਰੀਨ ਰੈਵੋਲੂਸ਼ਨ ਨੇ ਆ ਵਧਾਤਾ। ਪਰ ਇਹਦੇ ਨਾਲ ਡਿਸਐਡਵਾਂਟੇਜਸ ਵੀ ਫਿਰ ਆ ਜਾਂਦੀਆਂ ਕਿ ਤੁਸੀਂ ਓਵਰ ਯੂਜ਼ ਫਿਰ ਜ਼ਮੀਨ ਦਾ ਕਰਦੇ ਆ। ਤਾਂ ਪਰ ਜੇ ਰਿਐਲਿਟੀਜ਼ ਦੇਖਿਆ ਜਾਵੇ ਇੱਥੇ ਵੀ, ਕਿਉਂਕਿ ਇੱਥੇ ਜ਼ਿਆਦਾ ਪੰਜਾਬ ਦੀ ਕਵਰੇਜ ਆ, ਪੰਜਾਬ ਦਾ ਇਲਾਕਾ ਜ਼ਿਆਦਾ ਹੈ ਪਾਕਿਸਤਾਨ 'ਚ, ਜੋ ਚੜ੍ਹਦੇ ਪੰਜਾਬ 'ਚ ਰਹਿ ਗਿਆ ਆ। ਚੜ੍ਹਦੇ ਪੰਜਾਬ 'ਚ ਮੈਨੂੰ ਲੱਗਦਾ ਉਹ ਜ਼ਿਆਦਾ ਤਰੱਕੀ ਕਰ ਗਿਆ, ਕਿਉਂਕਿ ਲੋਕ ਬਾਹਰ ਜ਼ਿਆਦਾ ਚਲੇ ਗਏ। ਹਾਂਜੀ, ਕਿਉਂਕਿ ਜਿਹੜਾ ਦੁਆਬੇ ਦਾ ਇਲਾਕਾ ਆ, ਉਹ ਤਾਂ NRI ਬੈਲਟ ਸੱਦਦੇ ਹੀ ਆ। ਲੋਕੀ ਤਕਰੀਬਨ ਇੱਕ ਫੈਮਿਲੀ 'ਚੋਂ ਇੱਕ ਜਾਂ ਦੋ ਬੰਦੇ ਬਾਹਰ, ਪਾਰਟੀਸ਼ਨ ਤੋਂ ਪਹਿਲੇ ਤੇ ਗਏ, ਪਾਰਟੀਸ਼ਨ ਤੋਂ ਪਹਿਲਾਂ ਹੀ। ਹਾਂਜੀ, ਸੋ ਅਸੀਂ ਤਾਂ 10 ਸਾਲ ਪਾਰਟੀਸ਼ਨ ਤੋਂ ਬਾਅਦ ਗਏ ਆ। ਲੋਕੀ ਉੱਥੋਂ ਪ੍ਰੀ ਪਾਰਟੀਸ਼ਨ ਤੋਂ, ਮੈਨੂੰ ਤਾਂ ਸਟੋਰੀਜ਼ ਮੈਂ ਸੁਣੀਆਂ ਜਿਹੜੇ 1920s ਤੇ UK ਦੇ ਵਿੱਚ ਹੈ। ਸ਼ੈਪਰਡਸ ਬੁਸ਼ ਗੁਰਦੁਆਰਾ ਇੱਕ ਸੀਗਾ, ਹਜੇ ਵੀ ਹੈ, ਉੱਥੇ ਪਹਿਲਾਂ ਜਾਂਦੇ ਸੀਗੇ, ਉਹ ਐਡਰੈਸ ਲੋਕ ਦਿੰਦੇ ਸੀਗੇ। ਤਾਂ ਉੱਥੇ ਕਾਫੀ ਤਰੱਕੀ ਕਰ ਗਏ। ਤਾਂ ਫਿਰ ਹੁਣ ਜਿਹੜੇ ਮਾਲਵਾ ਬੈਲਟ ਸੀਗੇ, ਜ਼ਮੀਨ ਉੱਥੇ ਚੰਗੀ ਸੀਗੀ, ਉੱਥੇ ਉਹਨਾਂ ਦੇ ਲੋਕ ਜ਼ਿਆਦਾਤਰ ਖੇਤੀ ਉਹਨਾਂ ਨੇ ਕੀਤੀ। ਤਾਂ ਫਿਰ ਬਾਅਦ ਵਿੱਚ ਹੁਣ ਜਾਣ ਲੱਗੇ ਆ ਬਾਹਰ, ਤਾਂ ਉਹਨਾਂ ਨੇ ਹੋਰ ਤਰੱਕੀ ਫਿਰ ਆਉਂਦੀ ਆ। ਪਰ ਕਿਉਂਕਿ ਏਰੀਆ ਦੀ ਮੈਂ ਕਹਿੰਦਾ ਕਵਰੇਜ ਘੱਟ ਆ, ਉਹਨਾਂ ਦਾ ਤਰੱਕੀ ਦਾ ਚਾਂਸ ਜ਼ਿਆਦਾ ਹੁੰਦਾ ਜੇ ਓਪਰਚੁਨਿਟੀ ਫਿਰ ਜ਼ਿਆਦਾ ਪਾਸੇ ਹੋਣ। ਮੈਂ ਥੋੜੀ ਜਿਹੀ ਵਜ਼ਾਹਤ ਕਰ ਰਿਹਾ। ਤੁਸੀਂ ਕਹਿ ਰਹੇ ਸੀ ਨਾ ਮਾਲਵੇ ਦੇ ਸਭ ਤੋਂ ਟੌਪ ਤੇ ਜਿਹੜੇ ਗਿਣੇ ਜਾਂਦੇ ਨੇ ਐਗਰੀਕਲਚਰ, ਉਹ ਜਲੰਧਰ ਦੇ ਅਰਾਈ। ਹਾਂਜੀ, ਜਲੰਧਰੀ ਅਰਾਈ, ਇੱਥੇ ਵੀ ਜਿੱਥੇ ਬੈਠੇ ਨੇ ਨਾ, ਸਾਡੇ ਬਾਰਡਰ ਏਰੀਏ ਤੇ ਨਾ, ਅਹਿਮਦਰਦੌਰਾ ਦਾ ਜਿਹੜਾ ਏਰੀਆ, ਰੋਨਾਬਾਦ, ਹੋਰ ਉੱਥੇ ਜਲੰਧਰੀ ਅਰਾਈ ਨੇ ਮਿਲਟਰੀ ਦੇ ਲੋਕਾਂ ਨੂੰ ਜਿਹੜੀ ਜ਼ਮੀਨਾਂ ਮਿਲੀਆਂ ਉਹਨਾਂ ਨੇ ਵੇਚਤੀਆਂ। ਉੱਥੇ ਬਿਹਤਰੀਨ ਐਗਰੀਕਲਚਰ ਇਸ ਵਕਤ ਹੋ ਰਹੀ ਹੈ। ਨੋ ਡਾਊਟ ਸਾਡੇ ਉਹਨਾਂ ਏਰੀਆਜ਼ ਦੇ ਵਿੱਚ ਇਹ ਕਿਹਾ ਜਾਂਦਾ ਹੈ, ਬਲਕਿ ਸਾਨੂੰ ਯਾਦ ਹੈ ਸਾਡੇ ਬਚਪਨ ਤੱਕ ਮਾਸਟਰ ਅਲੀ ਉਮਾ ਸਾਹਿਬ ਹੁੰਦੇ ਸੀ, ਲੋਕ ਉਹਨਾਂ ਤੋਂ ਮਸ਼ਵਰੇ ਲੈਂਦੇ ਸੀ, ਜਿਹੜੇ ਸਾਡੇ ਜਟਕੇ ਵਸੇਬ ਦੇ ਸੀ, ਜਿਹੜੇ ਇੱਥੋਂ ਦੇ ਮਤਲਬ ਲੋਕਲ ਸਨ, ਕਿ ਵਾਈ ਕਿਵੇਂ ਕਰਨੀ ਹੈ, ਕੀ ਹੋਣਾ ਹੈ, ਤੁਸੀਂ ਇਹਨੂੰ ਫਲਾਂ ਟਾਈਮ ਕੀ ਕਰਨਾ, ਇਹ ਸਾਰਾ ਪੂਰੇ ਪ੍ਰੋਸੈਸ ਦਾ ਉਹਨਾਂ ਤੋਂ ਪੁੱਛਦੇ ਸਨ। ਔਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਚੜ੍ਹਦੇ ਤੋਂ
ਬਲਕਿ ਸਾਰੀ ਆਬਾਦਕਾਰੀ ਜਿਹੜੀ ਇੱਥੇ ਲਹਿੰਦੇ ਦੇ ਵਿੱਚ ਹੋਈ ਹੈ ਔਰ ਇਹ ਬਹਾਵਲਪੁਰ ਦੇ ਆਸੇ-ਪਾਸੇ ਸਾਰੇ ਨਹੀਂ ਇਧਰ ਸਾਰਾ ਲੈਲਪੁਰ ਵਗੈਰਾ ਜਿਤਨੀਆਂ ਉਧਰੋਂ ਲੋਕ ਆਏ 12 ਆਬਾਦ ਹੋਈਆਂ 12 ਇਹ ਆਬਾਦ ਸਾਰੇ ਹੋਈਆਂ। ਹੁਸ਼ਿਆਰਪੁਰੀ ਤੇ ਅੰਮ੍ਰਿਤਸਰ ਤੋਂ ਆਏ ਸਨ ਜਲੰਧਰ ਦੇ ਜਾਂ ਔਰ ਬਹੁਤ ਇਹਦੇ ਵਿੱਚ ਸਿਆਲਕੋਟ ਦੇ ਲੋਕ ਸਨ, ਗੁਜਰਾਤ ਦੇ ਲੋਕ ਸਨ, ਇਹ ਨਾ 5-6 ਡਿਸਟ੍ਰਿਕਟ ਦੇ ਲੋਕ, ਇਹ ਸਾਰੀ ਆਬਾਦਕਾਰੀ ਹੱਤਾ ਕਿ ਉਹਨਾਂ ਨੇ ਪਿੰਡਾਂ ਦੇ ਨਾਮ ਵੀ ਉਹੀ ਪਿਛਲੇ ਇੱਧਰ ਹਾਂਜੀ, ਰੱਖੇ ਨੇ। ਹਾਂਜੀ। ਸ਼ਾਹਕੋਟ ਉਧਰ ਵੀ ਹੈ, ਹਾਂਜੀ। ਇੱਧਰ ਵੀ ਹੈ, ਹਾਂ। ਹੋਰ ਇਸ ਤਰ੍ਹਾਂ ਦੇ ਕਈ ਹਾਂਜੀ ਮਤਲਬ ਇਸ ਤਰ੍ਹਾਂ ਦੇ ਨਾਮ ਹੋਣਗੇ ਜਿਹੜੇ ਉਧਰ ਵੀ ਨੇ ਤੇ ਇੱਧਰ ਵੀ ਨੇ। ਜੀ ਅਸੀਂ ਤੇ ਇਹੀ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਵੀ ਹੈ ਜਿੱਥੇ ਵੀ ਹੈ ਤਰੱਕੀ ਕਰੇ, ਵਧੇ ਔਰ ਆਪਸੀ ਜਿਹੜੀ ਸਾਂਝ ਹੈ ਔਰ ਸ਼ੇਅਰਿੰਗ ਹੋਏ, ਆਈਡੀਆਜ਼ ਦੀ ਸ਼ੇਅਰਿੰਗ ਹੋਵੇ। ਅੱਜ ਕੱਲ ਕੋਈ ਮੁਸ਼ਕਲ ਨਹੀਂ ਹੈ, ਜਿਹੜਾ ਇੱਕ ਥੋੜਾ ਜਿਹਾ ਪਾੜ ਦਰਮਿਆਨ ਵਿੱਚ ਪਿਆ ਸੀ, ਹੁਣ ਉਹ ਸੋਸ਼ਲ ਮੀਡੀਆ ਨੇ ਉਹ ਪਾੜ ਜਿਹੜਾ ਹੈ ਉਹ ਇੱਕ ਕਰ ਦਿੱਤਾ ਹੈ ਤੇ ਹੁਣ ਸਾਨੂੰ ਇੱਕ ਦੂਸਰੇ ਨੂੰ ਗੱਲ ਕਰਨੀ ਚਾਹੀਦੀ ਹੈ, ਵੇਖਣਾ ਚਾਹੀਦਾ ਹੈ ਕਿ ਕਿੱਥੇ ਕੀ ਹੋ ਰਿਹਾ, ਜਿੱਥੇ ਜਿਹੜਾ ਚੰਗਾ ਹੋ ਰਿਹਾ ਹੈ ਉਹਨੂੰ ਸਾਨੂੰ ਅੱਗੇ ਲੈ ਕੇ ਵਧਣਾ ਚਾਹੀਦਾ ਹੈ ਔਰ ਜਿੱਥੇ ਕਿਤੇ ਚੰਗਾ ਨਹੀਂ ਹੋ ਰਿਹਾ ਉੱਥੇ ਸਭ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਅੰਦਰ ਇੱਕ ਬਦਲਾਅ ਪੈਦਾ ਕਰੋ। ਸੋ ਜਿਵੇਂ ਕਿ ਬਾਜੀ ਹੋਰੀ ਆਏ ਤੇ ਇਸੇ ਤਰੀਕੇ ਨਾਲ ਸਾਨੂੰ ਗੱਲਬਾਤ ਦਾ ਸਿਲਸਿਲਾ ਉਹ ਜਾਰੀ ਰੱਖਣਾ ਚਾਹੀਦਾ ਹੈ।